ਦਾ ਇੱਕ ਸਵਾਲ ਸੀਗਾ ਜਿਹੜੇ ਆਪਣੇ ਕਾਲਰ ਦਾ ਪਹਿਲੋਂ ਵੀ ਮੈਂ ਮਲਟੀਪਲ ਬ੍ਰੋਕਰਾਂ ਤੋਂ ਚੱਕਦਾ ਆ। ਉਹਦੇ ਵਿੱਚ ਵੀ ਫਿਰ ਇਹ ਵੀ ਆ ਜਾਂਦਾ ਵੀ ਕਿਤੇ ਡਬਲ ਬ੍ਰੋਕਰੇਜ ਵਾਲਾ ਜਿਹੜਾ ਕਰ ਰਿਹਾ ਆ, ਉਹ ਤਾਂ ਫਿਰ ਉਹ ਟਰੱਕਿੰਗ ਕੰਪਨੀ ਤੋਂ ਟਰੱਕਿੰਗ ਕੰਪਨੀ ਨੂੰ ਲੈ ਰਿਹਾ ਆ। ਕੀ ਫਿਰ ਉਹ ਅਜਿਹੇ ਮਾਮਲੇ ਦੇ ਵਿੱਚ ਮੰਨ ਲਓ ਮਲਟੀਪਲ ਟਰੱਕਿੰਗ ਕੰਪਨੀਆਂ ਦੇ ਨਾਲ ਵੀ ਕਰ ਰਿਹਾ, ਫਿਰ ਸੇਮ ਲਾਈਨ ਆਫ ਬਿਜ਼ਨਸ ਦੇ ਕਰਕੇ ਕੀ ਉਹ AB5 ਦੇ ਅੰਦਰ ਫਿਰ ਵੀ ਆ ਜਾਊਗਾ? ਇਹ ਸਵਾਲ ਜਿਹੜਾ ਸੀਗਾ ਬਹੁਤ ਵਾਰੀ ਮੇਰੇ ਵੱਲੋਂ ਉੱਥੇ ਪੁੱਟ ਕੀਤਾ ਗਿਆ ਸੀਗਾ ਸੈਕਰਾਮੈਂਟੋ 'ਚ ਕਿ ਮਲਟੀਪਲ ਕੰਪਨੀਜ਼ ਦੇ ਨਾਲ ਕੰਮ ਕਰ ਰਿਹਾ ਹੈਗਾ ਬੰਦਾ, ਤੇ ਮਲਟੀਪਲ ਕੰਪਨੀਜ਼ ਦੇ ਵਿੱਚੋਂ ਤੁਸੀਂ ਕਿਹੜੀ ਕੰਪਨੀ ਨੂੰ ਕਹੋਗੇ ਕਿ ਉਸ ਕੰਪਨੀ ਦਾ EMPLOYEE ਹੈਗਾ ਜੇ ਉਹ ਡਿਫਰੈਂਟ ਕੰਪਨੀਆਂ ਨਾਲ ਕੰਮ ਕਰ ਰਿਹਾ ਹੈਗਾ, ਡਿਫਰੈਂਟ ਏਰੀਏ ਦੇ ਵਿੱਚ ਹੈ। ਸੋ ਉਹਦੇ ਤੇ ਅਜੇ ਕੋਈ ਕਲੈਰਿਟੀ ਨਹੀਂ ਮਿਲੀ ਮੈਨੂੰ ਇਸ ਕੁਐਸਚਨ ਦੇ ਉੱਤੇ ਵੀ ਕਿ ਉਹ ਕਿਸ ਤਰ੍ਹਾਂ ਉਹਨੂੰ ਲਿਆ ਜਾਏਗਾ। ਡੈਫੀਨੇਟਲੀ ਜੇ ਮਲਟੀਪਲ ਬ੍ਰੋਕਰਸ ਨਾਲ ਕੰਮ ਕਰਦਾ ਜਾਂ ਸਿੰਗਲ ਬ੍ਰੋਕਰ ਨਾਲ ਵੀ ਕੰਮ ਕਰਦਾ ਹੈ ਤੇ ਐਨੀਵੇ ਉਹਦਾ ਮੇਕ ਸ਼ੋਰ ਕਰਨਾ ਕਿ ਜਿਹੜੀ ਬ੍ਰੋਕਰੇਜ ਹੈਗੀ ਆ ਉਹ ਰੀਅਲ ਬ੍ਰੋਕਰੇਜ ਹੈਗੀ ਆ। ਉਹ ਇਹ ਨਹੀਂ ਗਾ ਕਿ ਕਿਸੇ ਟਰੱਕਿੰਗ ਕੰਪਨੀ ਨੇ ਆਪਣੀ ਬ੍ਰੋਕਰੇਜ ਖੋਲੀ ਆ ਤੇ ਆਪਣੀ ਟਰੱਕਿੰਗ ਕੰਪਨੀ ਲੋਡ ਲੈ ਕੇ ਮੁੜ ਕੇ ਆਪਣੀ ਬ੍ਰੋਕਰੇਜ 'ਚ ਪਾ ਕੇ, ਜਿਹੜਾ ਕਿ ਯੂਜ਼ਲੀ ਆਪਣੇ ਸਾਰੇ ਕਰਦੇ ਹੈਗੇ ਆ, ਉਹਦੇ 'ਚ ਬ੍ਰੋਕਰੇਜ 'ਚ ਪਾ ਕੇ ਤੁਹਾਨੂੰ ਦਿੱਤਾ ਜਾ ਰਿਹਾ। ਸੋ ਉਹ ਵੀ ਜਿਹੜੀ ਚੀਜ਼ ਆ ਉਹ ਫਿਰ ਅਗੇਨ ਜਿਹੜੀ ਇਹ ਪ੍ਰੋਬਲਮ ਆ, ਮੈਂ ਇਹ ਗੱਲ ਦੱਸ ਦਿਆਂ, ਜੇ ਕੋਈ ਟਰੱਕਿੰਗ ਕੰਪਨੀ ਆਪਣੀ ਬ੍ਰੋਕਰੇਜ ਦੇ ਵਿੱਚ ਲੋਡ ਪਾ ਕੇ ਤੇ ਤੁਹਾਨੂੰ ਬ੍ਰੋਕਰੇਜ 'ਚੋਂ ਲੋਡ ਦੇ ਰਹੀ ਆ, ਤੁਸੀਂ ਕੰਮ ਕਰ ਰਹੇ ਆ, ਉਹਦੇ 'ਚ ਤੁਹਾਡੀ ਪ੍ਰੋਬਲਮ ਘੱਟ ਆ, ਉਸ ਟਰੱਕਿੰਗ ਕੰਪਨੀ ਦੀ ਪ੍ਰੋਬਲਮ ਆ। ਉਹਨੇ ਡਿਸਾਈਡ ਕੀਤਾ ਕਿ ਤੁਹਾਨੂੰ ਇੱਦਾਂ ਉਹਨੇ ਲੋਡ ਦੇਣਾ ਆ, ਤੁਸੀਂ ਲੋਡ ਲੈ ਰਹੇ ਆ, ਤੁਸੀਂ ਕੰਮ ਕਰ ਰਹੇ। ਪਰ ਜਿਹੜੀ ਟਰੱਕਿੰਗ ਕੰਪਨੀ ਆ, ਬਰਡਨ ਆਫ ਪ੍ਰੂਫ ਜਿਹੜਾ ਉਹ ਟਰੱਕਿੰਗ ਕੰਪਨੀ ਦਾ ਨਾ ਕਿ ਤੁਹਾਡਾ ਆ। ਸੋ ਇਹ ਚੀਜ਼ ਨੂੰ ਧਿਆਨ ਦਿਓ। ਜੈ ਸਿੱਧੂ ਹੋਣਾ ਦਾ ਸਵਾਲ ਹੈ ਕਿ ਲਿਮਿਟ ਕੋਈ ਨਹੀਂ ਹੈਗੀ ਕਿੰਨੇ ਬ੍ਰੋਕਰਾਂ ਨਾਲ ਕੰਮ ਕਰਨਾ ਹੈਗਾ। ਹਰਭੁਪਿੰਦਰ ਹੋਣਾ ਦਾ ਸਵਾਲ ਹੈਗਾ ਕਿ ਇਹ ਇਕੱਲਾ AB5 ਕੈਲੀਫੋਰਨੀਆ 'ਚ ਹੀ ਆ। ਹਾਲ ਦੀ ਘੜੀ ਜੀ ਕੈਲੀਫੋਰਨੀਆ ਤੇ ਸਟੇਟ ਆਫ ਵਾਸ਼ਿੰਗਟਨ ਜਿਹੜੀ ਆ ਉਹ ਦੋਨੋਂ ਲੱਗੀਆਂ ਹੋਈਆਂ ਤੇ ਔਰਗਨ ਨੇ ਵੀ ਇਹਨੂੰ ਅਡਾਪਟ ਕਰਨਾ ਆ। ਨਿਊ ਜਰਸੀ, ਨਿਊਯਾਰਕ ਤੇ ਮੈਸੇਚਿਉਸੇਟਸ, ਇਹ ਸਾਰੀਆਂ ਸਟੇਟ ਜਿਹੜੀਆਂ 6 ਸਟੇਟਾਂ ਹੈਗੀਆਂ, ਇਹਨਾਂ ਸਾਰੀਆਂ ਸਟੇਟਸ ਨੇ ਇਹ AB5 ਨੂੰ ਅਲਟੀਮੇਟਲੀ ਲਾਗੂ ਕਰਨਾ। ਜੀ, ਆਪਣੇ ਨਾਲ ਅਗਲੇ ਕਾਲਰ ਨੇ ਬਰਿੰਦਰ ਸੋਤੇ। ਜੇ ਤੁਹਾਡਾ ਵੀ ਕੋਈ ਸਵਾਲ ਆ, ਤੁਸੀਂ ਕੋਈ ਵਿਚਾਰ ਸਾਂਝੇ ਕਰਨਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ 408 272 5200। ਬਰਿੰਦਰ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਤੇ ਅਕਾਲ। ਮੈਂ ਪਤਾ ਕਰਨਾ ਸੀ ਜਿਹੜਾ ਹੈਗਾ ਇਹ ਕੋਲੋਰਾਡੋ ਵਾਸਤੇ ਵੀ ਹੈਗਾ ਜਾਂ ਓਨਲੀ ਕੈਲੀਫੋਰਨੀਆ ਵਾਸਤੇ? ਜੀ ਕੋਲੋਰਾਡੋ 'ਚ ਨਹੀਂ ਅਜੇ ਹੈ ਹੈਗਾ ਜੀ, ਪਰ ਜੇ ਤੁਸੀਂ ਕੋਲੋਰਾਡੋ ਤੋਂ ਕੈਲੀਫੋਰਨੀਆ ਆਉਣੇ ਆ ਤਾਂ ਅਲਟੀਮੇਟਲੀ ਤੁਹਾਨੂੰ ਕਿਤੇ ਨਾ ਕਿਤੇ ਇਹਨੇ ਹਿੱਟ ਕਰ ਜਾਣਾ ਹੈ, ਕਿਉਂਕਿ ਕੈਲੀਫੋਰਨੀਆ ਵਾਲਿਆਂ ਨੇ ਕੀਤਾ ਹੈ ਕਿ ਜੇ ਤੁਸੀਂ ਕੈਲੀਫੋਰਨੀਆ ਦੇ ਡਾਕ ਤੋਂ ਲੋਡ ਚੱਕਦੇ ਹੈਗੇ ਆ, ਡਾਕ ਤੇ ਲੋਡ ਲਾਉਣੇ ਹੈਗੇ ਆ, ਤੇ ਤੁਹਾਨੂੰ ਕੈਲੀਫੋਰਨੀਆ ਦੇ ਨਾਲ ਤੁਹਾਨੂੰ ਜਿਹੜਾ ਆ ਉਹ ਕੰਮ ਕਰਨਾ ਪੈਣਾ ਹੈ। ਜੀ, ਸੋ ਬਿਲਕੁਲ ਹਜੇ ਕੈਲੀਫੋਰਨੀਆ 'ਚ ਆ, ਪਰ ਹੋਰ ਸਟੇਟਾਂ 'ਚ ਵੀ, ਵਾਸ਼ਿੰਗਟਨ 'ਚ ਵੀ, ਜਿਸ ਤਰ੍ਹਾਂ ਰਮਨ ਹੁਣੀ ਦੱਸਿਆ, ਹੁਣ ਸੈਂਟਰ ਦੇ ਵਿੱਚ ਤੁਹਾਨੂੰ ਪਤਾ ਵੀ ਡੈਮੋਕ੍ਰੇਟਿਕ ਸਰਕਾਰ ਆ। ਸੋ ਅਲਟੀਮੇਟਲੀ ਇਹ ਸਾਰੀਆਂ ਸਟੇਟਾਂ 'ਚ ਪਹੁੰਚੇ ਜਾਣਾ। ਤੇ ਕੈਲੀਫੋਰਨੀਆ 'ਚ ਆਲਰੇਡੀ ਲਾ ਹੈਗਾ ਵੀ ਤੁਸੀਂ ਕਿੰਨੀ ਕੁ ਵਾਰੀ ਜੇ ਆਊਟ ਆਫ ਸਟੇਟ 'ਚ ਤੁਹਾਡੀ ਟਰੱਕਿੰਗ ਕੰਪਨੀ ਆ, ਕਿੰਨੀ ਕੁ ਵਾਰੀ ਕੈਲੀਫੋਰਨੀਆ 'ਚ ਐਂਟਰ ਕਰ ਸਕਦੇ ਆ। ਇਹ ਨਹੀਂ ਵੀ ਤੁਸੀਂ ਜੇ ਸਾਲ ਦੇ ਵਿੱਚ 11 ਮਹੀਨੇ ਐਂਟਰ ਕਰ ਸਕਦੇ, ਕੁਛ ਬਹੁਤ ਛੋਟਾ ਪਰਸੈਂਟੇਜ ਹੈਗਾ। ਸੋ ਇਹ ਇੱਕ ਤਰ੍ਹਾਂ ਨਾਲ ਜੋ ਟਰੱਕਿੰਗ ਇੰਡਸਟਰੀ ਨਾਲ ਰਿਲੇਟਡ ਲੋਕ ਆ, ਉਹ ਕਹਿੰਦੇ ਵੀ ਕੈਟਾਸਟ੍ਰੋਫਿਕ ਹੈਗਾ, ਬਹੁਤ ਵੱਡਾ ਇਹ ਰੂਲ ਆ ਜਿਹੜਾ ਵੱਡੀ ਗਿਣਤੀ ਦੇ ਵਿੱਚ ਟਰੱਕਰਸ ਨੂੰ ਅਫੈਕਟ ਕਰੂਗਾ। ਜੀ ਬਿਲਕੁਲ ਬਿਲਕੁਲ ਜਿਹੜਾ ਰੂਲ ਹੈਗਾ ਕਾਫੀ, ਦੇਖੋ ਅਸੀਂ ਕੀ ਕਰਦੇ ਹੈਗੇ ਕਿ ਅਸੀਂ ਆਪਣਾ ਬਿਜ਼ਨਸ ਮਾਡਲ ਚੇਂਜ ਨਹੀਂ ਕਰਦੇ, ਲੇਕਿਨ ਅਸੀਂ ਕਾਨੂੰਨ ਤੋੜਨ ਦੇ ਵਿੱਚ ਰੈਡੀ ਹੋ ਜਾਂਦੇ ਹਾਂ। ਸਾਨੂੰ ਸਾਡੇ ਬਿਜ਼ਨਸ ਮਾਡਲ ਚੇਂਜ ਕਰਨ ਦੀ ਲੋੜ ਆ। ਦੇਖੋ ਤੁਸੀਂ ਇਸ ਚੀਜ਼ ਤੋਂ ਦੇਖੋ ਕਿ ਜਿੱਦਾਂ ਹੀ ਇਹ ਲਾਅ ਸਾਈਨ ਹੋਇਆ ਦਸੰਬਰ 19 ਦੇ ਵਿੱਚ, ਜਨਵਰੀ 1 ਨੂੰ, ਉੱਦਾਂ ਹੀ ਜਿੰਨੀਆਂ ਵੱਡੀਆਂ ਟਰੱਕਿੰਗ ਕੰਪਨੀਆਂ ਉਹਨਾਂ ਨੇ ਰਾਈਟ ਵਿੱਚ ਇੰਪਲੀਮੈਂਟ ਕਰਤਾ। ਉਹਨਾਂ ਨੇ, ਹਾਲਾਂਕਿ ਸਟੇ ਮਿਲ ਗਈ ਸੀ ਟਰੱਕਿੰਗ ਨੂੰ, ਹਾਲਾਂਕਿ ਟਰੱਕਿੰਗ ਦੇ ਉੱਤੇ ਲਾਗੂ ਨਹੀਂ ਜੀ ਹੋਣਾ, ਪਰ ਉਹਨਾਂ ਕੰਪਨੀਆਂ ਨੇ ਰਾਈਟ ਵੇ ਕੈਲੀਫੋਰਨੀਆ ਦੇ ਜੋਨ ਆਪਰੇਟਰ ਹਾਇਰ ਕਰਨੇ ਬੰਦ ਕਰਤੇ, ਜਿਹੜੇ ਹੁੱਕ ਐਂਡ ਆਫ ਇਹ ਉਹ ਸਾਰਾ ਕੁਝ ਉਹਨਾਂ ਨੇ ਸਿਰਫ ਤੇ ਸਿਰਫ EMPLOYEE ਹਾਇਰ ਕਰਨੇ ਸ਼ੁਰੂ ਕੀਤੇ। ਸੋ ਇੱਕ ਚੀਜ਼ ਜਿਹੜੀ ਆ ਉਹ ਤੁਸੀਂ ਰਾਈਟ ਵੇ ਸਮਝੋ ਕਿ ਜੇ ਕੋਈ ਚੀਜ਼ ਹੁੰਦੀ ਆ ਉਹਨੂੰ ਇੰਪਲੀਮੈਂਟ ਹੋਣ ਨੂੰ, ਹੁਣ ਕਈਆਂ ਦੀ ਇਹ ਵੀ ਕਾਲ ਆਉਂਦੀ ਆ ਕਿ ਭਾਜੀ ਇਹ ਲਾਗੂ ਹੋਣਾ, ਇਹ 'ਚ ਕਿੰਨਾ ਟਾਈਮ, ਇਹ 'ਚ ਘੱਟੋ ਘੱਟ ਥੋੜਾ ਟਾਈਮ ਤਾਂ ਮਿਲਣਾ ਚਾਹੀਦਾ। ਮੈਂ ਕਿਹਾ ਜੀ ਟਾਈਮ ਤਾਂ 2.5 ਸਾਲ ਦਾ ਮਿਲਿਆ ਆਪਾਂ ਨੂੰ, ਮਤਲਬ ਕਿ 2.5 ਸਾਲ ਹੋ ਗਏ ਆਪਾਂ ਨੂੰ, ਤਾਂ ਮਤਲਬ ਹੋੜ ਦੇ ਸੀਗਾ 2.5 ਸਾਲ ਹੋ ਗਏ। ਸੋ ਹੁਣ ਆਪਾਂ ਜੇ ਅਜੇ ਵੀ ਹੋਰ ਟਾਈਮ ਲੱਭਦੇ ਆ ਤਾਂ ਫਿਰ ਆਈ ਡੋਂਟ ਥਿੰਕ ਸੋ, ਜਿੰਨਾ ਮਰਜ਼ੀ ਟਾਈਮ ਦੇ ਦਿਓ ਪਰ ਉਹ ਸੁਧਰਨਾ ਨਹੀਂ ਗਾ।